व्यूअर्स वेलकम बैक इन प्रोग्राम जी डॉक्टर साहब प्रोग्राम ਨੂੰ ਅੱਗੇ ਵਧਾਉਂਦੇ ਹਾਂ ਅਗਲੇ ਇਸ਼ੂ ਦੇ ਨਾਲ ਜੀ ਡਾਕਟਰ ਸਾਹਿਬ ਕੀ ਵਿਚਾਰ ਨੇ ਤੁਹਾਡੇ ਦੇਖੋ ਇੱਕ ਪਾਸੇ ਤਾਂ ਅਸੀਂ ਜਿਹੜਾ ਸਪਾਈ ਪ੍ਰੀਤੀ ਪਟੇਲ ਦਾ ਜ਼ਿਕਰ ਕੀਤਾ ਜੀ ਹੁਣ ਜਦੋਂ ਅਸੀਂ ਕੈਨੇਡਾ ਦੇ ਹਵਾਲੇ ਨਾਲ ਐਨਡੀਪੀ ਪ੍ਰੈਜ਼ੀਡੈਂਟ ਜਗਮੀਤ ਸਿੰਘ ਦੀ ਗੱਲ ਕਰਦੇ ਹਾਂ ਤੇ ਬਹੁਤ ਵਾਰ ਕਿਉਂਕਿ ਅਸੀਂ ਸਿੱਖ ਪਰਸਪੈਕਟਿਵ ਤੋਂ ਜਾਂ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦੇ ਐਂਗਲ ਤੋਂ ਦੇਖਦੇ ਹਾਂ ਜਾਂ ਸਾਡੇ ਬਹੁਤ ਸਾਰਿਆਂ ਨੂੰ ਇਸ ਗੱਲ ਦੀ ਖੁਸ਼ੀ ਤਸੱਲੀ ਹੈ ਕਿ ਪੰਜ ਕਕਾਰੀ ਰੂਪ ਦਾ ਖਾਲਸਾ ਜਿਹੜਾ ਹੈ ਉਹ ਪੋਲੀਟੀਕਲੀ ਅੱਗੇ ਵਧੇ ਪਰ ਜਦੋਂ ਅਸੀਂ ਦੇਖਦੇ ਹਾਂ ਵੀ ਕੀ ਰੀਜ਼ਨ ਹੈ ਕਿ ਜਗਮੀਤ ਸਿੰਘ ਨੂੰ ਮੁੱਖ ਧਾਰਾ ਕੈਨੇਡੀਅਨ ਜਿਨ੍ਹਾਂ ਦਾ ਕੋਈ ਧਰਮ ਨਾਲ ਵੀ ਬਹੁਤਾ ਲਾਗਾ ਦੇਗਾ ਨਹੀਂ ਉਹ ਵੀ ਉਹਨਾਂ ਨੂੰ ਉਹ ਚੰਗਾ ਲੱਗਦਾ ਜਾਂ ਉਹਨਾਂ ਨੇ ਜੇ ਉਹਨੇ ਐਨਡੀਪੀ ਦੀ ਪ੍ਰੈਜ਼ੀਡੈਂਸੀ ਵੀ ਜਿੱਤੀ ਤੇ ਸਿੱਖਾਂ ਦੀਆਂ ਵੋਟਾਂ ਦਾ 2% ਤੋਂ ਵੀ ਘੱਟ ਨੇ ਸੋ ਮੁੱਖ ਤੌਰ ਦੇ ਉੱਤੇ ਦੂਸਰਿਆਂ ਦਾ ਤੇ ਉਹਦੇ 'ਚ ਫਿਰ ਜਦੋਂ ਇਹਨਾਂ ਮੁਲਕਾਂ ਦੇ ਵਿੱਚ ਪਾਲਿਸੀਜ਼ ਡਿਸਕਸ ਕੀਤੀਆਂ ਜਾਂਦੀਆਂ ਫਿਰ ਹੁੰਦਾ ਵੀ ਕਿਸ ਚੀਜ਼ ਤੇ ਤੁਹਾਡਾ ਕੀ ਸਟੈਂਡ ਹੈ ਜਿਵੇਂ ਅਸੀਂ ਅਮਰੀਕਾ 'ਚ ਦੇਖਦੇ ਹਾਂ ਜੇ ਹੁਣ ਇੱਥੇ ਲੌਬਿੰਗ ਗਰੁੱਪ ਨੇ ਨੈਸ਼ਨਲ ਰਾਈਫਲ ਐਸੋਸੀਏਸ਼ਨ ਹੈ NRA ਬੜੀ ਪਾਵਰਫੁਲ ਲੌਬੀ ਹੈ ਉਹ ਦੇਖਦੇ ਨੇ ਵੀ ਕਿਹੜੇ ਕੈਂਡੀਡੇਟ ਦਾ ਗਨ ਕੰਟਰੋਲ ਦੇ ਉੱਤੇ ਜਾਂ ਗਨ ਫਰੀडम ਦੇ ਉੱਤੇ ਕੀ ਹੈ ਦੂਸਰੀ ਜਿਹੜੀ ਹੈ ਇੱਥੇ ਬਹੁਤ ਜਿਹੜੀ ਹੋਮੋਸੈਕਸ਼ੂਅਲਸ ਔਰ ਦੂਸਰੇ ਲੈਸਬੀਅਨਸ ਦੀ ਲੌਬੀ ਬੜੀ ਸਟਰੋਂਗ ਹੈ ਕਿ ਵੀ ਉਹਦਾ ਕੀ ਪਹੁੰਚ ਹੈ ਇਸੇ ਤਰ੍ਹਾਂ ਹੈਲਥ ਇਸ਼ੂ ਦੇ ਉੱਤੇ ਜਿਹੜਾ ਹੈ ਔਰ ਸੋਸ਼ਲ ਜਸਟਿਸ ਦੇ ਮੁੱਦੇ ਜਿਹੜੇ ਨੇ ਫੈਮਿਲੀ ਵੈਲਿਊਜ਼ ਕਨਜ਼ਰਵ ਸੋ ਇਹ ਸਾਰੇ ਪਾਰਟ ਹੁੰਦੇ ਨੇ ਸੋ ਜਗਮੀਤ ਸਿੰਘ ਮੈਂ ਦੇਖ ਰਿਹਾ ਕਿ ਪਹਿਲਾਂ ਵੀ ਉਹ ਇੱਕ ਪਾਥ ਬ੍ਰੇਕਰ ਹੈ ਔਰ ਬਹੁਤ ਵਾਰ ਇਹ ਹੁੰਦਾ ਹੈ ਕਿ ਜਿਹੜਾ ਇੱਕ ਡਿਬੇਟ ਚੱਲ ਰਹੀ ਹੁੰਦੀ ਹੈ ਤੁਸੀਂ ਉਹਦੇ ਦੁਆਲੇ ਹੀ ਘੁੰਮ ਰਹੇ ਹੁੰਦੇ ਹੋ ਫੋਰ ਜਾਂ ਅਗੇਂਸਟ ਜਿਵੇਂ ਅਮਰੀਕਾ ਦੀਆਂ ਕੁਝ ਸਟੇਟਾਂ 'ਚ ਹੈ ਜਾਂ ਕੈਨੇਡਾ 'ਚ ਕੁੱਲ ਮਿਲਾ ਕੇ ਹੈ ਕਿ ਮਰੂਆਨਾ ਭੰਗ ਜਿਹਨੂੰ ਅਸੀਂ ਕਹਿੰਦੇ ਹਾਂ ਵੀ ਇਹਨੂੰ ਕ੍ਰਿਮੀਨਲ ਉਸ ਪ੍ਰੋਸੀਡਿੰਗ 'ਚੋਂ ਕੱਢਿਆ ਜਾਏ ਇਹਨੂੰ ਡਰੱਗ ਦੀ ਕੈਟਾਗਰੀ 'ਚੋਂ ਕੱਢਿਆ ਜਾਏ ਕਿਉਂਕਿ ਇਹ ਵੀ ਪ੍ਰੂਵ ਹੋ ਗਿਆ ਕਿ ਜੇ ਕੈਂਸਰ ਦੀ ਟ੍ਰੀਟਮੈਂਟਸ ਵੀ ਯੂਜ਼ ਹੁੰਦੀ ਹੈ ਜਾਂ ਦੂਸਰਾ ਵੀ ਹੈ ਜਾਂ ਫॉर ਫਨ ਜਾਂ ਦੂਜੇ ਤੀਜੇ ਹੁਣ ਬਹੁਤ ਸਾਰੀ ਡਿਬੇਟ ਇੱਥੋਂ ਤੱਕ ਹੈ ਕੈਨੇਡਾ 'ਚ ਵੀ ਜਿਹੜੀਆਂ ਲਿਬਰਲ ਪਾਰਟੀ ਹੈ ਜਾਂ ਦੂਜਾ ਉਹਨਾਂ ਦੀ ਲਾਈਨ ਇਸ ਦੇ ਉੱਤੇ ਹੈ ਕੰਜ਼ਰਵੇਟਿਵ ਇਸ ਦੇ ਉਲਟ ਨੇ ਹੋਰ ਸਟ੍ਰਿਕਟ ਲਾਅ ਬਣਾਉਣਾ ਚਾਹੁੰਦੇ ਨੇ ਅਮਰੀਕਾ 'ਚ ਵੀ ਜਦੋਂ ਅਸੀਂ ਦੇਖਦੇ ਹਾਂ ਵੀ ਲਾਅ ਇਸ ਕਿਸਮ ਦੇ ਨੇ ਜੇ ਹੈਰੋਇਨ ਫੜੀ ਜਾਂਦੀ ਹੈ ਤੇ ਸਜ਼ਾ ਘੱਟ ਹੈ ਜੇ ਕ੍ਰੈਕ ਕੋਕੇਨ ਜਿਹੜੀ ਹੈ ਉਹ ਫੜੀ ਜਾਂਦੀ ਹੈ ਤਾਂ ਸਜ਼ਾ ਜ਼ਿਆਦਾ ਹੈ ਹੁਣ ਜ਼ਾਹਰ ਹੈ ਕਿ ਵੀ ਹੈਰੋਇਨ ਮਹਿੰਗੀ ਹੈ ਔਰ ਜਿਹੜੇ ਗੋਰੇ ਨੇ ਉਹ ਜ਼ਿਆਦਾ ਇਸਤੇਮਾਲ ਕਰਦੇ ਨੇ ਕ੍ਰੈਕ ਕੋਕੇਨ ਜਿਹਨੂੰ ਸਮੈਕ ਵੀ ਕਹਿੰਦੇ ਨੇ ਸ਼ਾਇਦ ਉਹ ਕਾਲਿਆਂ ਦੇ ਵਿੱਚ ਜ਼ਿਆਦਾ ਹੈ ਜਾਂ ਦੂਸਰਿਆਂ 'ਚ ਲਤੀਨੋਸ 'ਚ ਹੈ ਸੋ ਇੱਥੇ ਅਕਸਰ ਮੈਂ ਦੇਖਦਾ ਡਿਬੇਟ ਕਰਦਾ ਕਹਿੰਦੇ ਵੀ ਇਹ ਲਾਅ ਇਹਨਾਂ ਨੇ ਇਸ ਲਈ ਬਣਾਏ ਹੋਏ ਨੇ ਵੀ ਕਾਲਿਆਂ ਨੂੰ ਵੱਧ ਤੋਂ ਵੱਧ ਜੇਲ੍ਹਾਂ 'ਚ ਰੱਖੋ ਔਰ ਉਹ ਉਹਨਾਂ ਨੇ ਯੂਜ਼ ਕਰਨਾ ਲੇਕਿਨ ਮੈਂ ਇਹ ਦੇਖਦਾ ਵੀ ਅੱਜ ਹੁਣ ਇਹਨਾਂ ਦੀ ਐਨਡੀਪੀ ਪਾਰਟੀ ਦੀ ਕਨਵੈਨਸ਼ਨ ਚੱਲ ਰਹੀ ਹੈ ਬ੍ਰਿਟਿਸ਼ ਕੋਲੰਬੀਆ 'ਚ 2000 ਤੋਂ ਜ਼ਿਆਦਾ ਡੈਲੀਗੇਟ ਨੇ ਔਰ ਐਨਡੀਪੀ ਦਾ ਪ੍ਰੈਜ਼ੀਡੈਂਟ ਦੇ ਨਾਤੇ ਉੱਥੇ ਜਗਮੀਤ ਸਿੰਘ ਆਏ ਨੇ ਦਰਸ਼ਕ ਦੇਖ ਰਹੇ ਨੇ ਬੜੀਆਂ ਕਲਰਫੁਲ ਉਹ ਸਾਰੇ ਪਿਕਚਰਸ ਦੇ ਵਿੱਚ ਲੇਕਿਨ ਜਿਹੜੀ ਨਿਊਜ਼ ਬਣੀ ਜਿਹਨੇ ਅੱਜ ਚਾਰ ਚੁਫੇਰੇ ਹੈ ਜਗਮੀਤ ਸਿੰਘ ਨੇ ਸਿਰਫ ਮਰੂਆਨਾ ਤੱਕ ਨਹੀਂ ਉਹਨੇ ਇੱਕ ਸਟੈਪ ਫਰਦਰ ਜਾ ਕੇ ਕਿਹਾ ਕਿ ਵੀ ਜਿੰਨੀਆਂ ਡਰੱਗਸ ਨੇ ਜੋ ਵੀ ਹੈ ਉਹ ਸਾਰਿਆਂ ਨੂੰ ਹੀ ਕ੍ਰਿਮੀਨਲਾਈਜ਼ ਕਰਨ ਚੋਂ ਕੱਢੋ ਕਿਉਂਕਿ ਅਲਟੀਮੇਟਲੀ ਇਹ ਜਿਹੜਾ ਪਾਰਟ ਹੈ ਉਹਨੇ ਜਗਮੀਤ ਸਿੰਘ ਸੇਜ਼ ਡਰੱਗ ਐਡਿਕਸ਼ਨ ਇਜ਼ ਅ ਸੋਸ਼ਲ ਨਾਟ ਕ੍ਰਿਮੀਨਲ ਜਸਟਿਸ ਕਿ ਵੀ ਇਹ ਸੋਸ਼ਲ ਇਸ਼ੂ ਹੈ ਫਿਰ ਜਗਮੀਤ ਸਿੰਘ ਨੇ ਇਹਨੂੰ ਦੀ ਫਰਦਰ ਇੰਟਰਪ੍ਰੀਟੇਸ਼ਨ ਕੀਤੀ ਕਿ ਪਾਵਰਟੀ ਗਰੀਬੀ ਮੈਂਟਲ ਹੈਲਥ ਤੇ ਡਰੱਗਸ ਇਹ ਟੁਗੇਦਰ ਨੇ ਕਿ ਵੀ ਜਿਹੜਾ ਡਰੱਗ ਐਡਿਕਟ ਹੈ ਉਹ ਕਿਤੇ ਨਾ ਕਿਤੇ ਮੈਂਟਲ ਹੁਣ ਅਸੀਂ ਦੇਖਦੇ ਹਾਂ ਵੀ ਡਿਪਰੈਸ਼ਨ ਇੱਕ ਵੱਡਾ ਕਾਰਨ ਹੁੰਦਾ ਹੈ ਹਾਲਾਂਕਿ ਕੁਝ ਲੋਕ ਇਹ ਸਮਝਦੇ ਨੇ ਵੀ ਜਿਹੜੇ ਸ਼ਰਾਬ ਪੀਣ ਵਾਲੇ ਹੁੰਦੇ ਨੇ ਕਿ ਜੀ ਮੈਂ ਪੈਗ ਲਾ ਲਿਆ ਮੈਂ ਰਿਲੈਕਸ ਹੋ ਕੇ ਸੌਂ ਜਾਂਦਾ ਜਾਂ ਮੈਂ ਇਹ ਕਰ ਲੈਣਾ ਹਾਲਾਂ ਬਹੁਤ ਘੱਟ ਨੂੰ ਪਤਾ ਹੈ ਕਿ ਇਨਫੈਕਟ ਡਿਪਰੈਸ਼ਨ ਜਾਂ ਡਾਊਨ ਚੋਂ ਸ਼ਰਾਬ ਨਹੀਂ ਕੱਢਦੀ ਸ਼ਰਾਬ ਆਪਣੇ ਆਪ 'ਚ ਡਿਪਰੈਸ਼ਨ ਦਿੰਦੀ ਲੇਕਿਨ ਉਹ ਕਿੱਥੋਂ ਸ਼ੁਰੂ ਹੋਈ ਗੱਲ ਕਿੱਥੇ ਮੁੱਕਣੀ ਹੈ ਇੱਕ ਗੱਲ ਤਾਂ ਜ਼ਾਹਰ ਹੈ ਕਿ ਜਿਹੜਾ ਬੰਦਾ ਪੀ ਰਿਹਾ ਉਹਨੂੰ ਕੁਛ ਤਾਂ ਪ੍ਰੋਬਲਮ ਹੈ ਔਰ ਉਹ ਮੈਂਟਲ ਹੈਲਥ ਦੇ ਨਾਲ ਜਾ ਕੇ ਜੁੜ ਜਾਂਦੀ ਹੈ ਇਸੇ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਦੂਸਰੇ ਇਸ਼ੂ ਨੇ ਕਿ ਵੀ ਜੇ ਪਾਵਰਟੀ ਹੈ ਗਰੀਬੀ ਹੈ ਤੇ ਗਰੀਬੀ ਦੇ ਵਿੱਚ ਗਰੀਬੀ ਔਰ ਡਿਪਰੈਸ਼ਨ ਟੁਗੇਦਰ ਹੈ ਜਿਹੜੇ ਲੋਕ ਆਰਥਿਕ ਤੌਰ ਤੇ ਸੌਖੇ ਨਹੀਂ ਹੁੰਦੇ ਉੱਥੇ ਫਿਰ ਸੋਸ਼ਲ ਜਸਟਿਸ ਆ ਗਿਆ ਫਿਰ ਹੁਣ ਤੁਸੀਂ ਹਰ ਚੀਜ਼ ਨੂੰ ਕ੍ਰਿਮੀਨਲ ਡੰਡੇ ਦੇ ਨਾਲ ਹੈਂਡਲ ਕਰਨਾ ਚਾਹੋ ਕਿ ਜੀ ਲਾਅ ਇਜ਼ ਲਾਅ ਸੋ ਮੈਂ ਸਮਝਦਾ ਵੀ ਇਹ ਜਿਹੜੀ ਜਗਮੀਤ ਸਿੰਘ ਦੀ ਪਪੂਲੈਰਿਟੀ ਹੈ ਜਿਹੜੀ ਆਊਟ ਆਫ ਬਾਕਸ ਅਪਰੋਚ ਹੈ ਔਰ ਜਿਵੇਂ ਉਸ ਇੱਕ ਉਹ ਗੋਰੀ ਬੀਬੀ ਨੇ ਜਿੱਥੇ ਬਰੈਂਪਟਨ 'ਚ ਇਹਨਾਂ ਦੀ ਮੀਟਿੰਗ 'ਚ ਆ ਕੇ ਗੜਬੜ ਕਰਨੀ ਚਾਹੀ ਸੀ ਉਹਨਾਂ ਨੂੰ ਕਹਿ ਕੇ ਕਿ ਸ਼ਰੀਅਤ ਸਪੋਰਟਰ
ਹੁਣ ਜਗਮੀਤ ਸਿੰਘ ਨੇ ਕਿਹਾ ਵੀ ਮੈਂ ਈਜ਼ੀਲੀ ਨਿਕਲ ਸਕਦਾ ਸੀ, ਮੈਨੂੰ ਕੁਛ ਨੇ ਕਹਿੰਦੇ ਕਿਹਾ ਵੀ ਕਿ ਮੈਂ ਕਹਿ ਸਕਦਾ ਸੀ ਕਿ ਮੈਂ ਤਾਂ ਮੁਸਲਮਾਨ ਨਹੀਂ ਹਾਂ ਔਰ ਮੈਂ ਸ਼ਰੀਅਤ ਨੂੰ ਸਪੋਰਟ ਨਹੀਂ ਕਰਦਾ। ਉਹਨੇ ਕਿਹਾ ਪਰ ਨਹੀਂ, ਇਹਦਾ ਮਤਲਬ ਇਹ ਹੋਣਾ ਸੀ ਕਿ ਮੈਂ ਉਹ ਹੇਟ ਕਿਸੇ ਹੋਰ ਵੱਲ ਟਰਾਂਸਫਰ ਕਰ ਰਿਹਾ ਕਿ ਵੀ ਮੈਨੂੰ ਨਾ ਕਰੋ, ਦੂਸਰੇ ਨੂੰ ਕਰੋ। ਉਹਨੇ ਕਿਹਾ ਵੀ ਇਹ ਨਹੀਂ, ਅਲਟੀਮੇਟਲੀ ਹੇਟ ਹੈ, ਕਿਸੇ ਦੇ ਖਿਲਾਫ ਵੀ ਹੋਏ। ਹੁਣ ਇਹ ਜਿਹੜੀ ਅਪਰੋਚ ਹੈ ਇਹ ਹੈ ਜਿੱਥੇ ਕਿ ਤੁਸੀਂ ਸਭ ਨੂੰ ਆਲ ਐਮਬ੍ਰੇਸਿੰਗ ਕਰਦੇ ਹੋ। ਔਰ ਮੈਂ ਸਮਝਦਾ ਹਾਂ ਵੀ ਕਿਉਂਕਿ ਆਉਣ ਵਾਲੀਆਂ ਇਲੈਕਸ਼ਨਸ ਤੱਕ ਪਹੁੰਚਦੇ ਆ, ਇਹ ਵੱਡਾ ਡਿਬੇਟ ਡਰੱਗਸ ਹਰ ਸੁਸਾਇਟੀ ਦੀ ਪ੍ਰੋਬਲਮ ਬਣੀ ਹੋਈ ਹੈ। ਕੈਨੇਡਾ ਦੇ ਵਿੱਚ ਵੀ ਜਿਹੜਾ ਹੈ ਉਹ ਡਰੱਗ ਮੈਨੇਸ ਬੁਰੀ ਤਰ੍ਹਾਂ ਹੈ। ਈਵਨ ਸਾਡੇ ਆਪਣੇ ਸਰਕਲਸ ਵੀ, ਜੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਅਸੀਂ ਦੇਖੀਏ ਕਿ ਵੀ ਕਿਵੇਂ ਜਿਹੜੀ ਗੈਂਗ ਕਿਸੇ ਵੇਲੇ ਵਿਤਨਾਮੀ ਜ਼ਿਆਦਾ ਸੀ ਗੈਂਗਸ, ਫਿਰ ਦੂਜੇ ਆਏ, ਆਪਣੇ ਮੁੰਡੇ ਜਿਹੜੇ ਨੇ ਉਹ ਮਰਦੇ ਹੀ ਰਹਿੰਦੇ ਕਿਉਂਕਿ ਇਹਦੇ 'ਚ ਮਨੀ ਵੀ ਇਨਵੋਲਵ ਹੈ। ਹੁਣ ਜੇ ਉੱਥੋਂ ਦੇ ਸਟੈਂਡਰਡ ਦੇਖੀਏ ਸਾਊਥ ਏਸ਼ੀਅਨ ਕਿ 1 ਕਿਲੋ ਹੈਰੋਇਨ 1 ਕਰੋੜ, ਫਿਰ ਇਹ ਜਿਹੜਾ ਹੈ ਜਿਸ ਅੰਦਾਜ਼ ਦੇ ਵਿੱਚ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਦੀ ਕੀਮਤ ਹੈ, ਜਿਹੜੇ ਇਧਰੋਂ ਅਨਇੰਪਲੋਇਡ ਹੁੰਦੇ ਨੇ, ਜਿਹੜੇ ਡੇਅਰ ਡੈਵਲ ਲੋਕ ਨੇ ਉਹ ਡਰੱਗ ਟ੍ਰੇਡ ਦੇ ਵਿੱਚ ਆ ਜਾਂਦੇ ਨੇ। ਫਿਰ ਡਰੱਗ ਔਰ ਵੈਪਨ ਇਕੱਠੇ ਜਾਂਦੇ ਨੇ, ਡਰੱਗ ਔਰ ਕ੍ਰਾਈਮ ਇਕੱਠਾ ਜਾਂਦਾ ਹੈ, ਡਰੱਗ ਔਰ ਰਿਵੈਂਜ ਕਿਲਿੰਗ ਬਰਾਬਰ ਜਾਂਦੀ ਹੈ। ਸੋ ਜਦੋਂ ਤੁਸੀਂ ਦੇਖਦੇ ਹੋ ਵੀ ਸੁਸਾਇਟੀਜ਼ ਦਾ ਓਵਰਆਲ, ਪਰ ਇਹਨੂੰ ਤੁਸੀਂ ਸਿਰਫ ਲਾਅ ਐਂਡ ਆਰਡਰ ਪ੍ਰੋਬਲਮ ਸਮਝ ਕੇ, ਜਿਵੇਂ ਪੰਜਾਬ ਜਾਂ ਕਸ਼ਮੀਰ 'ਚ ਬਜਾਏ ਕਿ ਇਸ਼ੂਜ਼ ਨੂੰ ਹੈਂਡਲ ਕਰਨ ਦੇ ਜਿਹੜੀ ਹਕੂਮਤ ਦੀ ਅਪਰੋਚ ਰਹੀ ਕਿ ਜੀ ਲਾਲੈਸਨੈਸ, ਲਾਅ ਐਂਡ ਆਰਡਰ ਪ੍ਰੋਬਲਮ ਔਰ ਦੂਜੇ, ਉਹ ਹੱਲ ਨਹੀਂ ਹੋਣਾ। ਉਹਦੇ ਪਿੱਛੇ ਜਿਹੜੀ ਪੋਲੀਟੀਕਲ ਇਸ਼ੂ ਹੈ ਜੇ ਉਹ ਹੈਂਡਲ ਨਹੀਂ ਤੁਸੀਂ ਕਰੋਗੇ ਤੇ ਉਹ ਗੱਲ ਕਿਤੇ ਨਹੀਂ ਜਾਏਗੀ। ਔਰ ਮੈਨੂੰ ਇਹ ਲੱਗਦਾ ਹੈ ਵੀ ਜਿਸ ਤਰੀਕੇ ਨਾਲ ਜਗਮੀਤ ਸਿੰਘ ਜਿਹੜੀ ਸੀਰੀਅਸ ਡਰੱਗ ਮੈਨੇਸ ਹੈ, ਇਹਨੂੰ ਵੀ ਉਹਨੇ ਇੱਕ ਬੜੇ ਪਰਸਪੈਕਟਿਵ ਦੇ ਵਿੱਚ ਆਊਟ ਆਫ ਬਾਕਸ ਜਾ ਕੇ ਲਈ ਹੈ। ਔਰ ਇਹ ਖਬਰ ਹੈ ਜਿਵੇਂ ਮੈਂ ਪੜ੍ਹਿਆ ਹੀ ਹੈ ਕਿ ਐਟ ਦਾ ਬ੍ਰਿਟਿਸ਼ ਕੋਲੰਬੀਆ NDP ਕਨਵੈਨਸ਼ਨ ਦਿਸ ਵੀਕਐਂਡ the federal leader Jagmeet Singh says he has witnessed the devastation of opioid addictions and called on the federal government to declare a national crisis। ਉਹਨੇ ਕਿਹਾ ਜੀ ਇਹ ਓਪੀਅਮ ਐਡਿਕਟਸ ਜਿਹੜੇ ਨੇ, ਕਿਉਂਕਿ ਬਹੁਤ ਸਾਰੇ ਡੈਰੀਵੇਟਿਵ ਓਪੀਅਮ ਦੇ ਹੀ ਨੇ, ਹੈਰੋਇਨ ਵੀ ਉਹਦੇ 'ਚ ਵੀ ਬਣਦੀ ਹੈ ਔਰ ਮਰੂਆਨਾ ਅੱਡ ਹੈ, ਉਹਦੇ 'ਚੋਂ ਫਿਰ ਅੱਗੋਂ ਚਰਸ ਬਣਦਾ ਔਰ ਜਿਹੜੀ ਹੈ ਬੇਸ ਬਹੁਤੀਆਂ ਦਾ ਓਪੀਅਮ ਹੀ। ਔਰ ਅਮਰੀਕਾ 'ਚ ਵੀ ਇਹ ਪਿਛਲੇ ਦਿਨਾਂ 'ਚ ਜਿਹੜਾ ਇੱਕ ਬਿਲੀਅਨਰ ਹਿੰਦੂ ਅੰਮ੍ਰਿਤਸਰ ਦਾ ਕਪੂਰ, ਜਿਹਨੂੰ ਇੰਡੀਅਨ ਮੀਡੀਆ ਨੇ ਕਿਹਾ ਜੀ ਅੰਮ੍ਰਿਤਸਰ ਬੋਰਨ ਕਪੂਰ, ਉਹ ਵੀ ਇਸੇ ਚੀਜ਼ ਵੀ ਕਿਵੇਂ ਜਿਹੜੇ ਓਪੀਅਮ ਬੇਸਡ ਡਰੱਗਸ ਨੇ ਉਹ ਪ੍ਰੈਸਕ੍ਰਿਪਸ਼ਨ ਡਰੱਗਸ ਦੇ ਥੱਲੇ ਵੀ ਤੁਸੀਂ ਐਡਿਕਸ਼ਨ ਪੈਦਾ ਕਰ ਰਹੇ ਹੋ ਔਰ ਇਲੀਗਲ ਤਾਂ ਹੈ ਹੀ ਹੈ। ਸੋ ਉਹਦੇ 'ਚ ਜਗਮੀਤ ਸਿੰਘ ਦਾ ਇਹ ਕਹਿਣਾ ਕਿ ਭਾਈ ਇਹ ਜਿਹੜਾ ਨੈਸ਼ਨਲ ਕ੍ਰਾਈਸਿਸ ਡਿਕਲੇਅਰ ਕਰੋ। ਔਰ ਉਹਨੇ ਕਿਹਾ ਵੀ ਦਾ ਨਿਊ ਲੀਡਰ ਆਫ ਫੈਡਰਲ NDP ਸੇਜ਼ ਹਿਜ਼ ਪਾਰਟੀ ਵੁੱਡ ਡੀਕ੍ਰਿਮੀਨਲਾਈਜ਼ ਆਲ ਡਰੱਗਸ ਨਾਟ ਜਸਟ ਮਰੂਆਨਾ। ਉਹਨੇ ਕਿਹਾ ਜੀ ਜੇ ਸਾਡੀ ਪਾਰਟੀ ਦੀ ਸਰਕਾਰ ਬਣੀ ਤਾਂ ਅਸੀਂ ਸਾਰੀਆਂ ਡਰੱਗਸ ਨੂੰ ਡੀਕ੍ਰਿਮੀਨਲਾਈਜ਼ ਕਰ ਦਿਆਂਗੇ ਕਿ ਵੀ ਕੋਈ ਚਾਰਜ ਜੋ ਮਰਜ਼ੀ ਤੁਹਾਡੇ ਕੋਲ ਪਿਆ। ਫਿਰ ਉਹਨੇ ਕਿਹਾ ਵਿਕਟੋਰੀਆ 'ਚ ਇਹਨਾਂ ਦੀ ਚੱਲ ਰਹੀ। ਜਗਮੀਤ ਸਿੰਘ ਸੇਜ਼ ਹੀ ਹੈਜ਼ ਵਿਟਨੈਸਡ ਦ ਡਿਵੈਸਟੇਸ਼ਨ ਆਫ ਬ੍ਰਿਟਿਸ਼ ਕੋਲੰਬੀਆਜ਼ ਓਪੀਓਇਡ ਓਵਰਡੋਜ਼ ਐਪੀਡੈਮਿਕ ਐਂਡ ਇਟ ਬ੍ਰੇਕਸ ਹਿਜ਼ ਹਾਰਟ ਕਿ ਵੀ ਮੈਂ ਜਦੋਂ ਦੇਖਦਾ ਵੀ ਕਿਸ ਕਿਸਮ ਦੀ ਐਡਿਕਸ਼ਨ ਹੈ ਮੇਰਾ ਦਿਲ ਟੁੱਟਦਾ ਹੈ। ਦ ਫੈਡਰਲ ਨਿਊ ਡੈਮੋਕ੍ਰੈਟਿਕ ਪਾਰਟੀ ਲੀਡਰ ਸੈਡ he visited an overdose prevention site to Vancouver this week where he saw people struggling with addiction and learned how to administer the overdose busting medication naloxone, a opioid drug. Singh told about 2,000 delegates attending the BC NDP convention on Saturday that Canada's drugs laws should reflect that drug addiction is a social justice issue and not a criminal justice matter। ਇਹ ਬੜੀ ਕਲੀਅਰ ਡਿਫਾਈਨ ਕੀਤਾ ਕਿ ਇਹ ਸੋਸ਼ਲ ਜਸਟਿਸ ਇਸ਼ੂ ਹੈ, ਕ੍ਰਿਮੀਨਲ ਜਸਟਿਸ ਨਹੀਂ ਹੈ। ਹੀ ਕਾਲਡ ਔਨ ਫੈਡਰਲ ਗਵਰਨਮੈਂਟ ਟੂ ਡਿਕਲੇਅਰ opioid addiction a national crisis ਕਿ ਉਹਨੂੰ ਬਣਾਓ। Singh drew a standing ovation when he said that new Democrats would decriminalize personal possession of all drugs, not just marijuana। ਉਹ ਕਹਿੰਦੇ ਵੀ ਜਦੋਂ ਸਾਡੀ ਪਾਰਟੀ ਦੀ ਬਣੀ ਤੇ ਅਸੀਂ ਉਹਨੂੰ ਕੋਈ ਕ੍ਰਿਮੀਨਲ ਅਫੈਂਸ ਨਹੀਂ ਹੋਏਗਾ, ਤੁਸੀਂ ਕੋਈ ਵੀ ਡਰੱਗ ਪੋਜੈਸ। ਔਰ ਦੇਖੋ ਇਹਦੇ ਪਿੱਛੇ ਵੀ ਇੱਕ ਲੌਜਿਕ ਹੈ ਜੀ। ਅਕਸਰ ਜਦੋਂ ਅਸੀਂ ਈਵਨ ਜੇ ਬਾਈਬਲ ਦੇ ਹਵਾਲੇ ਨਾਲ ਹੀ ਗੱਲ ਕਰੀਏ ਤੇ ਇੱਕ ਪਾਰਟ ਉਹਦੇ ਚੋਂ ਨਿਕਲਦਾ ਹੈ ਕਿ ਵੀ ਐਡਮ ਐਂਡ ਈਵ ਦੀ ਕਹਾਣੀ ਹੈ ਕਿ ਜੀ ਉਹਦੇ 'ਚ ਜਿਹੜਾ ਗਾਰਡਨ ਸੀ ਹੈਵਨ ਦਾ, ਉਹਦੇ 'ਚ ਰੱਬ ਨੇ ਕਿਹਾ ਉਹਨੂੰ ਐਡਮ ਨੂੰ ਕਿ ਵੀ ਹੋਰ ਸਭ ਖਾ ਸਕਦਾ, ਆਹ ਫੋਰਬਿਡਨ ਫਰੂਟ ਹੈ ਜੀ, ਇਹ ਨਹੀਂ ਖਾਣਾ ਹੈ। ਤੇ ਐਜ਼ ਦਾ ਸਟੋਰੀ ਗੋਜ਼ ਹੁਣ ਔਰਤਾਂ ਨੂੰ ਜਿਹੜਾ ਬਲੇਮ ਕਰਨ ਦੀ ਲਾਈਨ ਅੱਜ ਥੋੜੀ ਸ਼ੁਰੂ ਹੋਈ, ਬਾਈਬਲ ਤੋਂ ਸ਼ੁਰੂ ਹੋ ਗਈ ਕਿ ਵੀ ਈਵ ਜਿਹੜੀ ਸੀ ਉਹਨੇ ਉਹਨੂੰ ਉਕਸਾਇਆ, ਉਹਨੇ ਕਿਹਾ ਇਹ ਬਹੁਤ ਚੱਜ ਦੀ ਚੀਜ਼ ਹੋਣੀ ਜਿਹੜੀ ਰੱਬ ਨੇ ਤੈਨੂੰ ਨਹੀਂ ਖਾਣ ਨੂੰ, ਸਾਨੂੰ ਨਹੀਂ ਖਾਣ ਨੂੰ ਦਿੱਤੀ। ਉਹਨੇ ਖਾਧਾ ਤੇ ਜਿਹੜਾ ਉਹ ਆ ਕੇ ਥੱਲੇ ਡਿੱਗ ਪਿਆ, ਉਹਨੂੰ ਇਹਦੇ ਤੋਂ ਹੀ
उन्हें शायद गालिबदा ही है कि निकलना खुल्द से आदम का सुनते आए हैं लेकिन बड़े बेआबरू होकर तेरे कूचे से हम निकले। खुल्द स्वर्ग नूं कहंदे ने, हैवन नूं, कि भी आदम नूं धक्का मिलिया, पर उहदे चों एक फ्रेज जिहड़ा इंग्लिश च यूज हुंदा है कि फॉरबिडन फ्रूट इज ऑलवेज स्वीटर, कि जिहड़ी चीज़ तो मना किया जाए वो बहुत मिठा हुंदा, सब तो मिठा हुंदा है। और यही कारण है कि भी जिन्हां चीज़ां नूं कदे मावां निक्कियां निक्कियां जंदियां ला के रखदे सी, निआणे सणे कुंडे पुट के खा जांदे, जंदी उत्थे ही ला दिंदे सी भी ये खास चीज़ है। सो यही ज़ाहिर है भी जिथे किसी चीज़ की बहुत याद हुंदी है और तुहानूं कोई मना नहीं किया जाता, और ज़ाहिर है कि जे कोई चीज़ ओपन होएगी, स्मगलिंग 10-10 गुणा ज़्यादा कीमतां साडे तो उत्थे हुंदा ना, जिहड़ी चीज़ नहीं मिलती कोई बैन लाओ कानूनी तो वो महंगी हो जाती है। वो कहते जी बहुत मुश्किल नाल लिआंदा जी, मैं थाणेदार नूं इन्ने दित्ते, DSP नूं इन्ने दित्ते, दूजे नूं। सो ज़ाहिर है कि भी जिहड़ी चीज़ की खुल हुंदी है और उहदे च हो सकदा एक स्टेज दे उत्ते थोड़े बहुत शूट अप होए उहदा यूज़, बट इवेंचुअली ਉਹਨੂੰ ਤੁਸੀਂ ਜਿਹੜਾ ਹੈ ਫਿਰ ਉਸ ਦੇ ਉੱਤੇ ਤੁਸੀਂ ਕੋਈ ਬਹੁਤ ਨਹੀਂ ਹੁੰਦਾ ਕਿ ਵੀ ਤੁਸੀਂ ਉੱਥੇ ਕੀ ਖਲੋਤੇ ਰਹਿਣਾ ਹੁੰਦਾ ਹੈ, ਤੁਸੀਂ ਉਹਨੂੰ ਬਦਲਦੇ ਹੋ ਆਪਣੀਆਂ ਆਦਤਾਂ ਨੂੰ। ਜੀ ਸਿੰਘ told about 2000 delegates attending the BC NDP convention Saturday that Canada's drugs laws should reflect that drug addiction is a social justice issue, not a criminal justice matter. He called on the federal government to declare opioid addiction a national crisis. Singh drew a standing ovation when he said the New Democrats would decriminalize personal possession of all drugs, not just marijuana. I saw that people's lives are being destroyed while the federal government does little or nothing, and it breaks my heart. I saw with my own eyes the devastation of opioid crisis. Singh said addiction is rooted in issues of poverty and mental health. To me, garibi. To me, poverty, mental health and addictions don't sound like criminal justice problem. एक criminal justice नहीं है, ये social justice problem है. He said they sound to me like a social justice problem. That is why I am calling for the decriminalization of all personal possession offences when it comes to drugs, to make a difference in the lives of people and actually bring real change. और फिर उन्होंने क्या भी वो लीडर बनया होने, we get it, he said, we are the party that hears the stories of the people, the struggles. We must again be the party that inspires Canadians, that makes their hearts beat faster. और ਉਹਦੇ ਚ ਉਹਨਾਂ ਨੇ ਇਸ ਸਾਰਿਆਂ ਨੂੰ, ਕਿਉਂਕਿ 16 ਸਾਲ ਬਾਅਦ ਬ੍ਰਿਟਿਸ਼ ਕੋਲੰਬੀਆ ਦੇ ਵਿੱਚ NDP ਦੀ ਸਰਕਾਰ ਬਣੀ, ਸੋ ਜਗਮੀਤ ਸਿੰਘ ਦੀ ਪ੍ਰੈਜ਼ੈਂਸ ਔਰ ਜਿਵੇਂ ਹੈ ਉਹ ਜਿਹੜੀ ਹੈ ਇਲੈਕਟ੍ਰੀਫਾਈਂਗ ਸੀ। ਬਾਕੀ ਵੀ ਹੋਰ ਸਟੋਰੀਜ਼ ਨੇ, ਪਰ ਮੈਂ ਇਸ ਨੂੰ ਇਸ ਲਈ ਪਿਕ ਕੀਤਾ ਕਿ ਇਹ ਹੈ ਕਿ ਵੀ ਉਹ ਸਿਰਫ ਇਸ ਕਰਕੇ ਨਹੀਂ ਬਣ ਗਿਆ ਕਿ ਜੀ ਉਹ ਇੱਕ ਵਕੀਲ ਹੈ ਜਾਂ ਦੂਜਾ, ਇਹ ਹੈ ਕਿਉਂਕਿ ਜਦੋਂ ਇਹ ਨਾ ਸੋਸਾਇਟੀ 'ਚ ਡਿਬੇਟ ਹੁੰਦੀ ਹੈ, ਇਸ਼ੂ ਬੇਸਡ ਡਿਬੇਟ ਹੁੰਦੀ ਹੈ। ਵੀ ਮੇ ਨਾਟ ਐਗਰੀ, ਆਲ ਮੇ ਨਾਟ ਐਗਰੀ ਵਿਦ ਦਿਸ, ਹਰ ਇੱਕ ਨੂੰ ਦੂਜਾ ਵੀ, ਪਰ ਤੁਸੀਂ ਜਦੋਂ ਕੋਈ ਵੀ ਚੀਜ਼ ਇੱਕ ਲੀ ਹੁੰਦੀ ਹੈ ਕਿ ਜੀ ਲੀ ਪਾਣੀ, ਇੱਕ ਪੰਜਾਬੀ 'ਚ ਕਹਿੰਦੇ ਨੇ ਲੀਹਾ, ਵੱਡੇ ਜਿਹੜੀ ਆਲਰੇਡੀ ਬਣੀ ਹੁੰਦੀ ਹੈ ਉਹ ਤਾਂ ਸਾਰੇ ਤੁਰੇ ਜਾਂਦੇ ਨੇ, ਪਰ ਜਦੋਂ ਤੁਹਾਡੇ ਕੋਲ ਵੱਡੀ ਤਾਕਤਵਰ ਜੋਗ ਜਿਹੜੀ ਹੈ ਜੋ ਹੋਏਗੀ ਜੋਗ ਬੋਲਦਾਂ ਦੀ, ਫਿਰ ਤੁਸੀਂ ਉਹਨੂੰ ਲੀਹਾ ਕਹਿੰਦੇ ਨੇ, ਕਿਉਂਕਿ ਉਹ ਅਲਟੂਗੈਦਰ ਤੁਸੀਂ ਨਵੀਂ ਗੱਲ ਕਰ ਰਹੇ ਹੁੰਦੇ ਹੋ ਕਿ ਵੀ ਇਹਦਾ ਹੱਲ ਇਹ ਨਹੀਂ ਹੈ ਵੀ ਇਹਦੇ ਤੇ ਤੁਰੀ ਜਾਓ, ਇਹਦਾ ਹੱਲ ਇਹ। ਸੋ ਅਸੀਂ ਸਮਝਦੇ ਹਾਂ ਵੀ ਜਦੋਂ ਤੱਕ ਇਹ ਇਸ਼ੂ ਡਿਬੇਟੇਬਲ ਹੈ, ਬਟ ਹੀ ਹੈਜ਼ ਕਮ ਅਪ ਵਿਦ ਦਿਸ ਥਿੰਗ ਕਿ ਵੀ ਇਹ ਕ੍ਰਿਮੀਨਲ ਜਸਟਿਸ ਇਸ਼ੂ ਨਹੀਂ ਹੈ, ਇਹ ਪਾਵਰਟੀ, ਮੈਂਟਲ ਹੈਲਥ, ਡਰੱਗਸ, ਇਹ ਸੋਸ਼ਲ ਜਸਟਿਸ ਹੈ। ਬਿਲਕੁਲ ਡਾਕਟਰ ਸਾਹਿਬ ਇੱਥੇ ਲੈਣਾ ਬ੍ਰੇਕ ਤੋਂ ਪਹਿਲਾਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੇ ਫਿਰ ਦੁਬਾਰਾ ਅਪੀਲ ਕਰ ਦਈਏ, ਵੀਅਰਸ ਜਿਸ ਤਰ੍ਹਾਂ ਕਿ ਤੁਸੀਂ ਚਾਹੁੰਦੇ ਹੋ ਕਿ TV 84 ਇੱਕ ਅਜਿਹਾ ਚੈਨਲ ਹੈ ਜਿਹੜਾ ਕਿ ਮਨੁੱਖੀ ਹੱਕਾਂ ਦੀ ਗੱਲ ਨੂੰ ਬੁਲੰਦ ਕਰ ਰਿਹਾ, ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ। ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ tv84.tv ਤੇ ਜਾ ਕੇ ਇਹਨਾਂ 3 ਵੇਜ਼ ਰਾਹੀਂ ਕਰ ਸਕਦੇ ਹੋ, ਜਿਸ ਤਰ੍ਹਾਂ ਕਿ ਵਨ ਟਾਈਮ ਡੋਨੇਸ਼ਨ, ਮੰਥਲੀ ਡੋਨੇਸ਼ਨ, ਜਾਂ ਫਿਰ ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਇਹਨਾਂ ਇਸ ਪਤੇ ਤੇ ਸਾਡੇ ਭੇਜ ਸਕਦੇ ਹੋ, 36-01 37th Avenue, Long Island City, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਡੇ ਫੋਨ ਨੰਬਰ ਤੇ ਵੀ ਸਾਨੂੰ ਸੰਪਰਕ ਕਰ ਸਕਦੇ ਹੋ 5164060694। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।